ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਇੱਕ ਉਹ ਬੀਬੀ ਦੇ ਬਾਰੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਾਂ ਉਹਦਾ ਜਿਹੜਾ ਖੇਮਾ ਸਭ ਤੋਂ ਜ਼ਿਆਦਾ ਜੇ ਕਿਸੇ ਤੇ ਯਕੀਨ ਕਰਦਾ ਤੇ ਉਹ ਆਤਸ਼ੀ ਹੈ। ਆਤਸ਼ੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਵਿਧਾਨ ਸਭਾ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਗੁਰੂ ਸਾਹਿਬਾਨ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਹੀ ਹੈ। ਗੱਲ ਫੋਰੈਂਸਿਕ ਜਾਂਚ ਤੱਕ ਅੱਪੜ ਗਈ ਹੈ ਜੀ। ਬਿਲਕੁਲ ਜੀ, ਕੱਲ ਦੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਇੱਕ ਕਲਿੱਪ ਆਪਣੀ ਨਜ਼ਰ ਸੀਗਾ। ਹਾਂਜੀ ਬਿਲਕੁਲ। ਪਰ ਉਹ ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ ਕਿ ਪਰ ਉਹ ਥੱਲੇ ਲਿਖੀਆਂ ਹੋਈਆਂ ਲਾਈਨਾਂ ਦੇ ਆਧਾਰ ਤੇ ਜਦੋਂ ਉਹਦੇ ਤੇ ਗੌਰ ਕਰਦੇ ਆ ਤਾਂ ਲੱਗਦਾ ਕਿ ਹਾਂ ਉਹੀ ਹੈ, ਕਿਉਂਕਿ ਤੁਸੀਂ ਜਦੋਂ ਪੜ੍ਹ ਲੈਂਦੇ ਹੋ ਫਿਰ ਤੁਹਾਨੂੰ ਉਹਦੇ ਅਰਥ ਭਾਵ ਦਿਖਣ ਲੱਗ ਜਾਂਦੇ ਨੇ ਕਿ ਉਸ ਤਰੀਕਾ ਕਰਨ ਵਾਲੇ ਉਹਦਾ ਉਚਾਰਨ ਲੱਗਦਾ ਕਿ ਹੋ ਰਿਹਾ ਜੀ। ਸੋ ਤੁਸੀਂ ਕੱਲ ਗੱਲ ਵੀ ਕਰ ਰਹੇ ਸੀ ਕਿ ਜੀ ਲਿਪਸ ਮੈਚ ਲੱਗਦੇ ਨੇ ਉਹਦੇ ਵਿੱਚ ਜਦੋਂ ਬੋਲਦੀ ਹੈ। ਸੋ ਉਸ ਤੋਂ ਬਾਅਦ ਫਿਰ ਇਹ ਹਗਾਮਾ ਤਾਂ ਹੋਣਾ ਹੀ ਸੀਗਾ ਜੀ ਜੀ। ਬੇਸ਼ੱਕ ਰੋਲੇ ਰੱਪੇ ਚ ਆਵਾਜ਼ ਬਿਲਕੁਲ ਸਾਫ਼ ਨਹੀਂ ਸੁਣਾਈ ਦਿੰਦੀ, ਪਰ ਜੇ ਹੁਣ ਫੋਰੈਂਸਿਕ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਕੱਲਾ ਪਤਾ ਲੱਗ ਜੂਗਾ ਕਿ ਉਹਦੇ ਸ਼ਬਦ ਕੀ ਨੇ, ਉਹਨੇ ਕਿਹਾ ਕੀ ਹੈ। ਸਹੀ ਹੈ। ਪਰ ਮਤਲਬ ਕਿ ਵਿਰੋਧੀ ਧਿਰ ਦੀ ਆਗੂ ਹੈ ਬੀਬੀ ਆਤਸ਼ੀ, ਉੱਥੇ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹੀ ਆ, ਹੈ ਨਾ, ਤੇ ਹੁਣ ਆਮ ਆਦਮੀ ਪਾਰਟੀ ਦੀ ਉੱਥੇ ਵਿਧਾਨ ਸਭਾ ਚ ਅਗਵਾਈ ਕਰਦੀ ਆ। ਤੇ ਉਹਦੇ ਬੋਲਾਂ ਦੇ ਹਵਾਲੇ ਨਾਲ ਕਿ ਉਹਨੇ ਕੁੱਤਿਆਂ ਦੀ ਗੱਲ ਕਰਦਿਆਂ ਗੁਰੂ ਸਾਹਿਬ ਬਾਰੇ ਬੜੇ ਹਲਕੇ ਭੱਦੇ ਸ਼ਬਦ ਬੋਲਤੇ। ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਫਿਰ ਸੱਤਾਧਾਰੀ ਧਿਰ ਨੇ ਇਹਨੂੰ ਸਵਾਲ ਖੜਾ ਕੀਤਾ ਵੀ ਕਿ ਇਹ ਤਾਂ ਆਤਸ਼ੀ ਨੇ ਬਹੁਤ ਮਦਭਾਗਾ ਕੀਤਾ ਤੇ ਇਹਦੇ ਤੇ ਵਿਵਾਦ ਹੋ ਗਿਆ, ਸਪੀਕਰ ਨੂੰ ਚਿੱਠੀ ਤੱਕ ਲਿਖ ਗਈ। ਸੋ ਹੁਣ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਰਕਾਰ ਹੈ ਤੇ ਉਹਦੇ ਵਿੱਚ ਮਨਜਿੰਦਰ ਸਿਰਸਾ ਸਣੇ ਬਾਕੀ ਸਾਰੇ ਮੈਂਬਰਾਂ ਨੇ ਸਪੀਕਰ ਤੋਂ 3 ਮੰਗਾਂ ਕੀਤੀਆਂ। ਪਹਿਲੀ ਮੰਗ ਉਹ ਕਹਿੰਦੇ ਜੀ ਕਿ ਅਪਰਾਧਿਕ ਮਾਮਲਾ ਦਰਜ ਹੋਵੇ ਇਹਦੇ ਤੇ ਜੀ ਕਿ ਇਹਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ। ਦੂਸਰੀ ਉਹਨਾਂ ਦੀ ਮੰਗ ਕਿ ਇਹਦੀ ਮੈਂਬਰੀ ਤੁਰੰਤ ਖਾਰਜ ਹੋਵੇ। ਠੀਕ ਹੈ। ਤੀਸਰਾ ਮਤਲਬ ਕਾਰਵਾਈ ਜਿਹੀ ਹੋਵੇ ਕਿ ਇਹਨੂੰ ਜੇਲ੍ਹ ਯਾਤਰਾ ਕਰਨੀ ਪਵੇ, ਐ ਨਹੀਂਗਾ ਕਿ ਜਦੋਂ ਜ਼ਮਾਨਤ ਮਿਲ ਜਾਵੇ। ਇਹ ਇਸ ਤਰ੍ਹਾਂ ਦੀ ਉਹਨਾਂ ਦੀ 3 ਮੰਗ ਹੈ ਤੇ ਬਿਲਕੁਲ ਸਪੀਕਰ ਕੋਲ ਅਧਿਕਾਰ ਹੈਗੇ ਨੇ ਜੇ ਉਹਨੂੰ ਇਹ ਲੱਗੇ ਤੇ ਕੀ ਹੁਣ ਫੋਰੈਂਸਿਕ ਜਾਂਚ ਤੋਂ ਬਾਅਦ ਇੱਥੋਂ ਤੱਕ ਦੀ ਕਾਰਵਾਈ ਹੋ ਸਕਦੀ ਹੈ। ਹੁਣ ਆਤਸ਼ੀ ਆਪਣੇ ਸਪਸ਼ਟੀਕਰਨ ਦੇਣ ਲਈ ਸਾਹਮਣੇ ਆਈ ਹੈ। ਉਹ ਕਹਿੰਦੀ ਵੀ ਕਿ ਇਹ ਫਿਰਕੂਵਾਦ ਫੈਲਾਉਂਦੀ ਹੈ ਭਾਜਪਾ, ਉਹ ਤਾਂ ਅਜਿਹੇ ਪ੍ਰੋਪੋਗੰਡੇ ਕਰਦੀ ਹੈ। ਮੈਂ ਗੁਰੂ ਸਾਹਿਬ ਬਾਰੇ ਅਜਿਹੇ ਸ਼ਬਦ ਕਿਵੇਂ ਬੋਲ ਸਕਦੀ ਹਾਂ? ਮੈਂ ਤਾਂ ਉਸ ਪਰਿਵਾਰ ਚੋਂ ਆਉਣੀ ਹੈ ਜਿੱਥੇ ਸਾਡਾ ਪਹਿਲਾ ਜਵਾਕ ਹਮੇਸ਼ਾ ਸਿੱਖ ਬਣਦਾ। ਠੀਕ ਹੈ। ਮੈਂ ਕਹਿੰਦਾ ਬਹਿਣ ਚ ਆ ਕੇ ਤੋਂ ਮਨਸ਼ਾ ਨਾ ਹੁੰਦਿਆਂ ਵੀ ਆਪਾਂ ਮੰਨ ਲਈਏ ਗਲਤ ਸ਼ਬਦ ਬੋਲ ਹੋ ਗਿਆ ਤੇ ਤੁਹਾਨੂੰ ਨਿਮਾਣੇ ਹੋ ਕੇ ਮਾਫੀ ਮੰਗ ਲੈਣੀ ਚਾਹੀਦੀ। ਜੇ ਤੁਸੀਂ ਨਹੀਂ ਬੋਲਿਆ ਤੇ ਵਿਰੋਧੀ ਜ਼ਬਰੀ ਇਹ ਸਵਾਲ ਚੱਕ ਰਹੇ ਨੇ, ਫਿਰ ਵਿਰੋਧੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਦੂਜੀ ਸਿਆਸੀ ਧਿਰਾਂ ਨੂੰ ਸ਼ਰਮ ਆਉਣੀ ਚਾਹੀਦੀ ਜੋ ਇਹ ਜਿਹਾ ਕੁਛ ਕਰਦੇ। ਪਰ ਜੇ ਬੋਲ ਵੀ ਦਿਖਦੇ ਨੇ, ਜਾਂਚ ਵੀ ਇਹ ਗੱਲ ਆ ਜਾਊਗੀ, ਅੰਦਾਜ਼ ਵੀ ਉਹੀ ਲੱਗ ਰਿਹਾ ਹੈ ਕਿ ਤੁਸੀਂ ਉਹ ਗੱਲ ਕਹੀ ਹੈ ਤੇ ਫਿਰ ਵੀ ਉਹ ਤੋਂ ਭਗੌੜੇ ਹੋ ਰਹੇ ਹੋ, ਫਿਰ ਇਹਦਾ ਮਤਲਬ ਤੁਹਾਡੇ ਮਨ ਦੇ ਵਿੱਚ ਕੋਈ ਖੋਟ ਹੈਗੀ ਹੈ। ਸਹੀ। ਫਿਰ ਤੁਸੀਂ ਦੋਹਰੇ ਚਰਿੱਤਰ ਨੂੰ ਪੇਸ਼ ਕਰਦੇ ਹੋ। ਪਰ ਹੁਣ ਇਹ ਜਾਂਚ ਦਾ ਵਿਸ਼ਾ, SGPC ਦੇ ਪ੍ਰਧਾਨ ਨੇ ਵੀ ਇਸ ਦੇ ਉੱਤੇ ਕਾਰਵਾਈ ਮੰਗੀ ਹੈ। ਮੈਂ ਦੇਖ ਰਿਹਾ ਸੀਗਾ ਕਾਂਗਰਸੀ ਲੀਡਰ ਪ੍ਰਗਟ ਸਿੰਘ ਤੇ ਹੋਰ ਵੀ ਇਹ ਸਵਾਲ ਖੜੇ ਕਰ ਰਹੇ ਨੇ। ਸੁਖਬੀਰ ਬਾਦਲ ਨੇ ਵੀ ਉਹਦੀ ਗ੍ਰਿਫਤਾਰੀ ਮੰਗੀ ਹੈ। ਪਰ ਆਤਸ਼ੀ ਤੇ ਭਗਵੰਤ ਮਾਨ ਨੇ ਵੀ ਉਹਦੇ ਹੱਕ 'ਚ ਮਾੜਾ ਜਿਹਾ ਬੋਲਿਆ। ਉਹ ਕਹਿੰਦੇ ਵੀ ਇਹ ਫਿਰਕੂਵਾਦ BJP ਦਾ ਤਰੀਕਾਕਾਰ ਹੈ, ਮੁੱਦਿਆਂ ਤੋਂ ਭਗੌੜੇ ਨੇ, ਮੁੱਦਿਆਂ ਤੇ ਆ ਨਹੀਂ ਪਾ ਰਹੇ, ਉੱਥੇ ਕਰ ਨਹੀਂ ਪਾ ਰਹੇ। ਫਿਰ ਜਿਨ੍ਹਾਂ ਨੇ ਮੁੱਦਿਆਂ ਤੇ ਘੇਰਨੀ ਸੀ ਉਹ ਤਾਂ ਸਾਰੇ ਤੁਸੀਂ ਪੰਜਾਬ ਬਿਠਾਏ ਨੇ, ਭੇਜੋ ਨਾ ਦਿੱਲੀ ਉਹਨਾਂ ਨੂੰ। ਸਹੀ ਗੱਲ, ਬਿਲਕੁਲ। ਸਿੰਦਰ ਜੈਨ, ਮਨੀਸ਼ ਸਿਸੋਦੀਆ, ਕੇਜਰੀਵਾਲ ਕਰਨੇ ਕੀ ਨੇ? ਰਾਜ ਭਾਗ ਦਿੱਲੀ ਮਾਣ ਲਿਆ ਤੇ ਹੁਣ ਦਿੱਲੀ ਹੈ ਨਹੀਂ ਸਰਕਾਰ ਤਾਂ ਭੱਜਿਆਓ ਪੰਜਾਬ ਨੂੰ। ਕਿਉਂ ਬਈ? ਸਹੀ ਹੈ, ਬਿਲਕੁਲ। ਇੱਥੇ ਕਿਹੜਾ ਉਹ ਤੋਂ ਝੋਨਾ ਲਵਾਉਣਾ ਜਾਂ ਵਢਾਉਣਾ, ਕਰਨ ਕੀ ਆਏ ਹੋ ਤੁਸੀਂ? ਸਹੀ। ਤੇ ਤੁਸੀਂ ਜਿੱਥੇ ਤੁਹਾਡੀ ਸਰਕਾਰਾਂ ਬਣਦੀਆਂ ਰਹੀਆਂ, ਜਿੱਥੇ ਤੁਸੀਂ ਵਿਰੋਧੀ ਧਿਰ 'ਚ, ਉੱਥੇ ਜਾ ਕੇ ਲੜੋ ਲੋਕ ਮੁੱਦਿਆਂ ਲਈ। ਕਿਹਨੇ ਮਾਹੌਲ ਖੜਾ ਕਰਨਾ? ਤੁਸੀਂ ਆਪ ਤਾਂ ਸਾਰੇ ਉਰੇ ਬੈਠੇ ਹੋ, ਸਾਰੇ ਫੈਸਲੇ ਉਰੇ ਕੇਜਰੀਵਾਲ ਕਰ ਰਿਹਾ, ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਗੇੜ ਹੋਵੇ, ਚਾਹੇ ਲਵਲੀ ਯੂਨੀਵਰਸਿਟੀ ਫੰਕਸ਼ਨ ਹੋਵੇ, ਚਾਹੇ ਵਪਾਰੀਆਂ ਨਾਲ ਗੱਲਬਾਤ ਹੋਵੇ, ਚਾਹੇ ਹੁਣ ਤਾਂ ਪਹਿਲਾਂ ਬੋਲਣ ਦਾ ਫਾਰਮੂਲਾ ਵੀ ਅਪਣਾ ਲਿਆ। ਅੱਗੇ ਕਨਵੀਨਰ ਸਾਹਿਬ ਅਖੀਰ 'ਚ ਬੋਲਦੇ ਸੀ। ਅੱਛਾ। ਕਹਿੰਦੇ ਲੋਕ ਉੱਠ ਕੇ ਭੱਜ ਜਾਂਦੇ, ਇਸ ਲਈ ਭਗਵੰਤ ਮਾਨ ਤੋਂ ਪਹਿਲਾਂ ਬੋਲਿਆ ਕਰੂੰਗਾ ਮੈਂ ਤਾਂ। ਸਹੀ ਹੈ, ਪਹਿਲਾਂ ਬੋਲਣਾ ਸ਼ੁਰੂ ਕਰ ਲਿਆ। ਸੋ ਇਸ ਲਈ ਸਰਕਾਰ ਕੌਣ ਚਲਾਉਂਦਾ, ਇਹ ਤਾਂ ਸਵਾਲ ਖੜਾ ਹੀ ਖੜਾ ਹੈ। ਪਰ ਦਿੱਲੀ ਤੋਂ ਤੁਸੀਂ ਭਗੌੜੇ ਹੋ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਮੁੱਦਿਆਂ ਦੀ ਗੱਲ ਕਰੋਗੇ? ਪਰ ਆਤਸ਼ੀ ਦੀਆਂ ਮੁਸ਼ਕਲਾਂ ਇਸ ਮਾਮਲੇ 'ਚ ਵੱਧ ਗਈਆਂ। ਇਹ ਵਿਗੜੇ ਬੋਲ, ਜੀਭ ਚੋਂ ਮੂੰਹ ਚੋਂ ਨਿਕਲੇ ਬੋਲ ਤੇ ਕਮਾਨ ਚੋਂ ਨਿਕਲਿਆ ਤੀਰ ਫਿਰ ਵਾਪਸ ਨਹੀਂ ਆਉਂਦਾ ਹੁੰਦਾ। ਸੋਚ ਕੇ ਬੋਲਣਾ ਚਾਹੀਦਾ ਪਹਿਲੇ।